ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਵਿਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 1 ਘੰਟੇ ਦੇ ਕਰੀਬ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ। ਪ੍ਰੈਸ ਕਾਨਫਰੰਸ ਦੇ ਵਿੱਚ H1B ਵੀਜ਼ੇ ਨੂੰ ਲੈ ਕੇ ਜੋ ਉਹਨਾਂ ਨੇ ਇਹ ਕਿਹਾ ਆ ਵੀ $1 ਲੱਖ ਜਿਹੜੀ ਫੀਸ ਆ ਪਰ ਜਿਹੜੀ ਪਰਸਨ ਆ ਉਹ ਦੇਣੀ ਪਊਗੀ, ਜਿਹੜੀ ਕੰਪਨੀ ਉਹ H1B ਲਈ ਕਿਸੇ ਦਾ ਅਪਲਾਈ ਕਰੂਗੀ। ਉਸ ਦੇ ਨਾਲ ਪੂਰਾ ਅਮਰੀਕਾ ਨਹੀਂ, ਇੰਡੀਆ ਪੂਰੀ ਤਰ੍ਹਾਂ ਜਿਹੜਾ ਹਿੱਲ ਗਿਆ ਹੈਗਾ, ਕਿਉਂਕਿ ਲੱਖਾਂ ਨਹੀਂ ਮਿਲੀਅਨਸ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹ H1 ਵੀਜ਼ੇ ਤੇ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਵੇਂ ਆਊਗੇ ਉਹਦਾ ਹੀ ਜਿਹੜਾ H1B ਵੀਜ਼ਾ ਅਪਲਾਈ ਹੋਊਗਾ ਜੇ ਕੰਪਨੀ ਵਾਲੇ $1 ਲੱਖ ਜਿਹੜੀ ਉਹਦੀ ਐਪਲੀਕੇਸ਼ਨ ਫੀਸ ਆ ਉਹ ਫਾਈਲ ਕਰਨਗੇ। ਸੋ ਕਾਫੀ ਡਿਟੇਲ ਦੇ ਵਿੱਚ ਇਹ ਜੋ ਪ੍ਰੋਕਲਾਮੇਸ਼ਨ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ ਹੈਗਾ। ਸੋ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਡਿਸਕਸ਼ਨ ਚੱਲ ਰਹੀ ਆ। ਬਹੁਤ ਸਾਰੇ ਲੋਕ ਜਿਹੜੇ H1B ਵੀਜ਼ੇ ਤੇ ਉਹ ਘਬਰਾਏ ਹੋਏ ਆ ਵੀ ਸਾਡੀ ਜੌਬ ਨਾ ਚੱਲ ਜਾਏ, ਕਿਉਂਕਿ ਕੰਪਨੀ ਨੂੰ ਜੇ $1 ਲੱਖ ਦੇਣਾ ਪਿਆ ਤੇ ਉਹ ਤਨਖਾਹ ਦੇਊਗੇ ਜਾਂ ਫੀਸ ਦੇਊਗੇ। ਸੋ ਵੱਖ-ਵੱਖ ਸਿਨੈਰੀਓ ਆ ਰਿਹਾ। ਕੋਈ ਕਹਿ ਰਿਹਾ ਵੀ ਜਿਹੜੇ ਪਹੁੰਚ ਚੁੱਕੇ ਆ ਉਹਨਾਂ ਲਈ ਨਹੀਂ ਆ, ਜਦੋਂ ਨਵੇਂ ਹੁਣ ਅਪਲਾਈ ਹੋਣੇ ਹੈਗੇ ਆ ਉਹਨਾਂ ਲਈ ਆ। ਕੁਛ ਇਹ ਵੀ ਕਹਿ ਰਿਹਾ ਵੀ ਸਿਰਫ ਇਹ 12 ਮਹੀਨੇ ਲਈ ਹੈਗਾ ਆ ਜਿਹੜਾ ਨਵਾਂ ਸੈਸ਼ਨ। ਸੋ ਕੁਛ ਵੀ ਆ, ਪਰ ਇਸ ਨੇ ਜਿੱਦਾਂ ਪੂਰੀ ਤਰ੍ਹਾਂ ਜਿਹੜੀ ਖਾਸ ਕਰਕੇ ਭਾਰਤੀ ਕਮਿਊਨਿਟੀ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈਗਾ। H1B ਵੀਜ਼ੇ ਬਾਰੇ ਦੱਸਦੇ ਜਾਈਏ, ਇੱਕ ਹਿਸਾਬ ਦੇ ਨਾਲ ਯੂਐਸ ਵਰਕਫੋਰਸ ਨੂੰ ਇੱਕ ਸਪਲੀਮੈਂਟ ਕਰਨ ਦੇ ਲਈ ਇਹ ਬਣਾਇਆ ਗਿਆ ਸੀ। ਇਹ ਹਾਈ ਸਕਿਲਡ ਟੈਂਪਰੇਰੀ ਵਰਕਰ ਸੀਗੇ, ਪਰ ਕਹਿੰਦੇ ਵੀ ਜਿਹੜੇ ਟਰੰਪ ਹੋਣਾ ਦੇ ਤੇ ਜਿਹੜੀ ਕਹਿ ਲਓ ਵੀ ਪਿੱਛੇ ਜਿਹੜਾ ਹੁਣੇ ਬੀਤੇ ਦਿਨੀ ਮਾਰਿਆ ਚਾਰਲੀ ਕਰਕ, ਉਹ ਵੀ H1B ਦੇ ਕਾਫੀ ਉਲਟ ਕਹਿੰਦਾ ਬੋਲਦਾ ਸੀ। ਕਹਿੰਦਾ ਵੀ ਅਮਰੀਕਨ ਵਰਕਰਸ ਨੂੰ ਇਹ ਰਿਪਲੇਸ ਕਰ ਰਿਹਾ, ਐਕਸਪਲੋਇਟ ਜਿਹੜਾ ਉਹ ਕੀਤਾ ਜਾ ਰਿਹਾ। ਕਹਿੰਦੇ H1B ਦੇ ਤਹਿਤ ਵੇਜਿਸ ਸਪਰੈਸ ਹੋ ਰਹੀਆਂ। ਅਮਰੀਕਨ ਵਰਕਰ ਜਿਹੜੇ ਆ ਸਪੈਸ਼ਲੀ ਐਂਟਰੀ ਲੈਵਲ ਦੇ ਉੱਤੇ ਉਹ ਡਿਸਐਡਵਾਂਟੇਜ ਦੇ ਆ। ਕਾਰਨ ਇਹ ਆ ਵੀ ਕਹਿੰਦੇ ਵੀ ਜਿਹੜੇ ਫੋਰਨ ਸਟੈਮ ਵਰਕਰ ਆ ਉਹ 10 ਸਾਲਾਂ 20 ਸਾਲਾਂ 'ਚ ਡਬਲ ਤੋਂ ਵੱਧ ਜਿਹੜੇ ਹੋ ਗਏ ਆ। 2000 ਦੇ ਵਿੱਚ ਤੋਂ ਲੈ ਕੇ 2019 ਦੇ ਅੰਕੜੇ ਜਿਹੜੇ ਇਹਨਾਂ ਨੇ ਪੇਸ਼ ਕੀਤੇ, ਕਹਿੰਦੇ 1.2 ਮਿਲੀਅਨ ਤੋਂ 2.5 ਮਿਲੀਅਨ ਤੱਕ ਇਹ ਅੰਕੜਾ ਪਹੁੰਚ ਗਿਆ। ਜਿਹੜੇ ਸਟੈਮ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਓਵਰਆਲ ਜਿਹੜੀ ਇੰਪਲੋਇਮੈਂਟ ਆ ਇਸ ਦੇ ਵਿੱਚ 44.5% ਜਿਹੜੀ ਇਨਕਰੀਜ਼ ਜਿਹੜੀ ਹੋਈ ਆ, ਜਿਹੜੀ ਕਿ ਫੋਰਨ ਸਟੈਮ ਗਰੋਥ ਦੇ ਨਾਲੋਂ ਕਾਫੀ ਜ਼ਿਆਦਾ ਘੱਟ ਹੈਗੀ ਆ ਜਿਹੜੀ ਅਮਰੀਕਨ ਬੇਸ ਆ। ਕੰਪਿਊਟਰ ਤੇ ਮੈਥ ਆਕੂਪੇਸ਼ਨ ਉਹ ਕਹਿੰਦੇ ਵੀ ਫੋਰਨ ਵਰਕਫੋਰਸ ਦੀ ਇਸ ਦੇ ਵਿੱਚ ਵੀ ਪਰਸੈਂਟੇਜ ਵਧੀ ਆ 17.7 ਤੋਂ 26.1% ਦੇ ਉੱਤੇ ਹੋਈ ਆ। IT ਜਿਹੜਾ ਸੈਕਟਰ ਆ ਉਹਦੇ ਵਿੱਚ ਵੇਜ ਦੇ ਇਫੈਕਟ ਜਿਹੜੇ ਪਏ ਆ। H1B ਕਹਿੰਦੇ ਬਹੁਤ ਜ਼ਿਆਦਾ ਵਧਿਆ ਆ 32% ਤੋਂ 65% ਤੱਕ ਪਿਛਲੇ 5 ਫਿਸਕਲ ਈਅਰ ਦੇ ਵਿੱਚ ਪਹੁੰਚ ਗਏ ਆ। ਤੇ ਕਹਿੰਦੇ ਵੀ ਟੌਪ ਦੇ ਜਿਹੜੇ H1B ਇੰਪਲੋਇਰ ਆ ਉਹ ਨਾਲ ਦੇ ਨਾਲ ਆਪਣੀ IT ਦਾ ਕੰਮ ਆਊਟਸੋਰਸ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਤੋਂ ਵੀ ਜਿਹੜਾ ਉਹ ਕਰਾਈ ਜਾ ਰਹੇ ਆ। H1B ਦੇ ਐਂਟਰੀ ਲੈਵਲ ਦੀ ਤਨਖਾਹ ਇੱਕ ਫੁੱਲ ਟਾਈਮ US ਵਰਕਰ ਦੇ ਨਾਲੋਂ 36% ਘੱਟ ਆ। ਸੋ ਕਿਹੜੀ ਕੰਪਨੀ ਆ, ਆਪਾਂ ਬਾਰ-ਬਾਰ ਦੱਸਦੇ ਆ, ਇਹ ਹਰ ਵਾਰੀ ਇਹ ਗੱਲ ਕਰੀਦੀ ਆ। ਅਮਰੀਕਾ 'ਚ ਜਿੰਨੀਆਂ ਮਰਜ਼ੀ ਮੇਡ ਇਨ ਅਮਰੀਕਾ ਜੋ ਮਰਜ਼ੀ ਰੌਲਾ ਤੁਸੀਂ ਗੌਲਾ ਪਾਈ ਜਾਓ, ਕੈਪੀਟਲਿਸਟ ਮੁਲਕਾਂ ਦੇ ਵਿੱਚ ਜਿਹੜੀਆਂ ਕੰਪਨੀਜ਼ ਆ ਉਹਨਾਂ ਨੂੰ ਆਪਣੇ ਬਾਟਮ ਲਾਈਨ ਦੇ ਨਾਲ ਮਤਲਬ ਆ।
ਉਹਨਾਂ ਨੂੰ ਇਸ ਚੀਜ਼ ਦੇ ਨਾਲ ਮਤਲਬ ਆ ਵੀ ਮੈਨੂੰ ਮੁਨਾਫਾ ਕਿੱਥੇ ਹੋ ਰਿਹਾ, ਕਿੱਥੇ ਮੇਰੇ ਡਾਲਰ ਬਚਦੇ ਆ। ਸੋ H1B ਹਾਇਰ ਕਰਕੇ ਕਹਿੰਦੇ ਵੀ ਸਾਨੂੰ 36% ਘੱਟ ਤਨਖਾਹ ਦੇਣੀ ਪੈਂਦੀ ਆ ਇੱਕ EMPLOYEE ਨੂੰ ਐਂਟਰੀ ਲੈਵਲ ਦੇ ਉੱਤੇ। ਸੋ ਜਿਹੜੀ ਫੈਡ ਦੀ ਨਿਊਯਾਰਕ ਦੀ ਸਟੱਡੀ ਆ, ਉਹ ਕਹਿੰਦੇ 22 ਤੋਂ 27 ਸਾਲ ਦੀ ਉਮਰ ਦੇ ਗ੍ਰੈਜੂਏਟਸ ਆ, ਉਹਨਾਂ ਦੇ ਵਿੱਚ ਅਨਇੰਪਲੋਇਮੈਂਟ 6 ਤੋਂ 8% ਦੇ ਦਰਮਿਆਨ ਜਿਹੜੀ ਆ ਉਹ ਚੱਲ ਰਹੀ ਆ, ਤੇ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਆਪਾਂ ਨੂੰ ਯਾਦ ਹੋਣਾ ਬੀਤੇ ਦਿਨੀ ਮਾਈਕਰੋਸਾਫਟ ਦਾ ਨੋਟਿਸ ਲਿਆ ਸੀ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ। ਉਹ ਕਹਿੰਦੇ ਵੀ 7-8 ਹਜ਼ਾਰ ਬੰਦਾ ਤੁਸੀਂ ਅਮਰੀਕੀ ਕੱਢ ਕੇ ਤੇ 4-5 ਹਜ਼ਾਰ H1B ਤੁਸੀਂ ਵੀਜ਼ੇ ਅਪਲਾਈ ਜਿਹੜੇ ਕੀਤੇ ਆ, ਇਹ ਕਿੱਥੇ ਦਾ ਜਿਹੜਾ ਉਹ ਨਿਆਂ ਹੈਗਾ ਆ। ਸੋ ਇਸ ਟਾਈਮ ਮਾਗਾ ਦੇ ਵਿੱਚ H1B ਦੇ ਉਲਟ ਬਹੁਤ ਜ਼ਿਆਦਾ ਸੁਰ ਜਿਹੜੇ ਉਹ ਤਿੱਖੇ ਹੋਏ ਆ। ਇਸ ਦੇ ਨਾਲ ਭਾਰਤੀਆਂ ਨੂੰ ਉੱਤੇ ਬਹੁਤ ਵੱਡਾ ਜਿਹੜਾ ਉਹ ਅਸਰ ਪੈਣਾ। ਨੋ ਡਾਊਟ ਆਪਣੇ ਵੀ ਪੰਜਾਬੀ ਕਈ ਇਸ ਕਿੱਤੇ ਦੇ ਨਾਲ ਜੁੜੇ ਹੈਗੇ ਆ, ਕੋਈ ਦੋ ਰਾਵਾਂ ਨਹੀਂ ਆ, ਪਰ ਮੈਜੋਰਟੀ ਦੇ ਵਿੱਚ ਉਹ ਜ਼ਿਆਦੇ ਨੇ। ਸੋ ਆંકੜਿਆਂ ਦੇ ਮੁਤਾਬਕ 2 ਮਿਲੀਅਨ 2.5 ਮਿਲੀਅਨ ਤੋਂ ਵੱਧ ਤਕਰੀਬਨ ਜਿਹੜੇ H1B ਦੇ ਉੱਤੇ ਅਮਰੀਕਾ 'ਚ ਲੋਕ ਕੰਮ ਕਰ ਰਹੇ ਆ। ਹੁਣ ਨਵੇਂ H1B ਵਾਲਿਆਂ ਦੇ ਲਈ ਤਲਵਾਰ ਜਿਹੜੀ $1 ਲੱਖ ਵਾਲੀ ਲਟਕਾ ਦਿੱਤੀ ਆ। ਕੀ ਪ੍ਰੋਕਲੇਮੇਸ਼ਨ ਦੇ ਨਾਲ ਇਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਕੰਮ ਬਦਲ ਜਾਊਗਾ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਇਹਦੇ ਵਿੱਚ ਹਰਜੋਤ ਸਿੰਘ ਜੀ 2-3 ਚੀਜ਼ਾਂ ਹੋਰ ਚਿੱਥਣ ਵਾਲੀਆਂ ਆ, ਜਿਹੜੀਆਂ ਇਸ ਤੋਂ ਬਗੈਰ ਆ। ਕੀ ਇਹ ਸਾਹਮਣੇ ਜੋ ਦਿਖਾਇਆ ਜਾ ਰਿਹਾ ਰਿਐਲਿਟੀ ਇਹੀ ਆ ਜਾਂ ਪਿੱਛੇ ਕੁਝ ਹੋਰ ਵੀ ਚੱਲ ਰਿਹਾ ਨਾਲ ਦੇ ਨਾਲ? ਜੇ ਆਪਾਂ ਟੈਕ ਬਰੋਜ਼ ਦੀਆਂ ਗੱਲਾਂ ਸੁਣੀਏ, ਟੈਕ ਬਰੋਜ਼ ਤੋਂ ਮੇਰਾ ਭਾਵ ਵੀ ਜਿਹੜਾ ਮਾਰਕ ਜ਼ਕਰਬਰਗ ਫੇਸਬੁੱਕ ਵਾਲਾ, ਮੈਟਾ ਵਾਲਾ ਆ, ਚਾਹੇ ਉਹ ਸੁੰਦਰ ਪਿਚਾਈ ਗੂਗਲ ਵਾਲਾ ਆ, ਜਾਂ ਹੋਰ ਮਾਈਕਰੋਸਾਫਟ ਵਾਲੇ ਆ, ਨਡੇਲਾ ਹੋਣੀ ਆ, ਤੇ ਚਾਹੇ ਜਿਹੜੇ ਹੈਗੇ ਨੇ ਐਪਲ ਵਾਲੇ ਟਿਮ ਕੁੱਕ ਹੋਣੀ, ਇਹ ਸਾਰੇ ਜਾਣੇ ਇਹ ਕਹਿ ਰਹੇ ਆ ਵੀ AI ਸਾਡੀ ਇੰਨੀ ਕੁ ਐਡਵਾਂਸ ਹੋ ਗਈ ਆ, ਅਸੀਂ ਐਂਟਰੀ ਲੈਵਲ ਤੇ ਮਿਡ ਲੈਵਲ ਦੇ ਜਿਹੜੇ ਇੰਜੀਨੀਅਰਸ ਆ ਉਸ ਨੂੰ ਰਿਪਲੇਸ ਕਰ ਸਕਦੇ ਆ ਹੁਣ AI ਦੇ ਨਾਲ। ਜਿਹੜੀ ਆਪਣੇ ਕੰਜ਼ਿਊਮਰ ਲੈਵਲ ਦੇ ਉੱਤੇ AI ਜਿਹੜੀ ਹੁੰਦੀ ਆ, ਉਹ ਇੱਕ ਡਿਫਰੈਂਟ ਆ, ਉਹ ਆਪਾਂ ਨੂੰ ਥੋੜੀ ਪਿਛੜ ਕੇ ਮਿਲਦੀ ਆ, ਤੇ ਜਿਹੜੇ ਇਹਨਾਂ ਦੇ ਕੋਲ ਲੈਵਲ ਹੁੰਦਾ ਆ ਉਹ ਕਾਫੀ ਅਗਾਂਹ ਵਧੂ ਜਿਹੜਾ ਆਪਣੇ ਹਿਸਾਬ ਦੇ ਨਾਲ ਚੱਲ ਰਿਹਾ ਹੁੰਦਾ ਆ। ਦੂਜਾ, ਇਕਨੋਮੀ ਦੇ ਵਿੱਚ ਹਰਜੋਤ ਸਿੰਘ ਜੀ ਹਿਲਜੁਲ ਤਾਂ ਆਪਾਂ ਨੂੰ ਪਤਾ ਆ ਵੀ ਚੱਲ ਰਹੀ ਆ, ਪਤਾ ਨਹੀਂ ਕਿੱਦਾਂ ਦੀ ਸਿਚੁਏਸ਼ਨ ਹੋਣੀ ਆ। ਕੀ ਆਪਣੇ ਵੋਟਰ ਬੇਸ ਦੀਆਂ ਜੌਬਸ ਜਿਹੜੀਆਂ ਬਚਾਉਣ ਖਾਤਰ ਵੀ ਇਦਾਂ ਦਾ ਵੀ ਨਾਲ ਜਿਹੜਾ ਫੈਸਲਾ ਜਿਹੜਾ ਉਹ ਲਿਆ ਜਾ ਰਿਹਾ ਆ। ਸੋ ਹੋ ਬਹੁਤ ਕੁਝ ਰਿਹਾ ਆ, ਬਹੁਤ ਸਾਰੇ ਜਿਹੜੇ ਫੈਕਟਰਸ ਆ ਇਸ ਦੇ ਵਿੱਚ ਆਏ ਨੇ, ਪਰ H1B ਨਾਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਅੱਜ $1 ਲੱਖ ਦੇ ਲਈ ਜਿਹੜੀ ਫੀਸ ਆ ਉਹ ਬਣਾ ਦਿੱਤੀ ਗਈ ਆ। ਕੰਪਲਾਇੰਸ ਕਹਿੰਦੇ ਵੀ ਜਿਹੜਾ ਉਹ ਕਰਨਾ ਪਊਗਾ। ਕਹਿੰਦੇ H1B ਪਟੀਸ਼ਨ ਫਾਈਲ ਕਰਨੀ, ਏਲੀਅਨ ਜਿਹੜੇ ਆਊਟਸਾਈਡ US ਆ, ਇੰਪਲਾਇਰ ਨੂੰ obtain ਕਰਨਾ ਪਊਗਾ, ਰਿਟੇਨ ਕਰਨੀ ਪਊਗੀ ਡਾਕੂਮੈਂਟੇਸ਼ਨ ਵੀ $1 ਲੱਖ ਦੀ ਪੇਮੈਂਟ ਆਲਰੇਡੀ ਤੁਸੀਂ ਦੇ ਚੁੱਕੇ ਆ। ਸਟੇਟ ਡਿਪਾਰਟਮੈਂਟ ਉਸ ਨੂੰ ਵੈਰੀਫਾਈ ਕਰੂਗਾ। ਜਿਹੜੀਆਂ ਹੋਰ ਫੈਡਰਲ ਏਜੰਸੀਜ਼ ਜਿਨ੍ਹਾਂ 'ਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਤੇ ਜਿਹੜੀ ਸਟੇਟ ਡਿਪਾਰਟਮੈਂਟ ਆ, ਉਹ ਆਪਸ ਦੇ ਵਿੱਚ ਕੋਆਰਡੀਨੇਟ ਜਿਹੜੀ ਉਹ ਕਰੇਗੀ, ਮੇਕ ਸ਼ੋਰ ਕਰਨ ਦੇ ਲਈ ਵਾਕਿਆ ਹੀ ਜਿਹਦੇ ਲਈ H1B ਅਪਲਾਈ ਕੀਤਾ ਜਾ ਰਿਹਾ ਉਹਦੇ ਨਾਂ ਦੇ ਉੱਤੇ $1 ਲੱਖ ਇਹਨਾਂ ਨੇ ਜਮ੍ਹਾਂ ਕਰਾਇਆ ਆ ਜਾਂ ਨਹੀਂ। ਤੇ ਮੁੱਕਦੀ ਪੰਜਾਬੀ 'ਚ ਜਿਹੜੀ ਸਿੱਧੀ ਗੱਲ ਆ, ਕਿਸੇ ਕੰਪਨੀ ਦਾ ਦਿਮਾਗ ਨਹੀਂ ਫਿਰਿਆ ਵੀ ਉਹਨਾਂ ਨੇ ਇੱਕ ਬੰਦੇ ਦੇ ਲਈ $1 ਲੱਖ ਜਿਹੜਾ ਉਹ ਜਮ੍ਹਾਂ ਸਰਕਾਰ ਨੂੰ ਜਿਹੜਾ ਉਹ ਕਰਾਉਣਗੇ। ਇਹਦੇ ਨਾਲ ਇਹ ਡੈਫੀਨੇਟਲੀ ਬਹੁਤ ਵੱਡਾ ਜਿਹੜਾ ਅਸਰ ਆ ਆਉਂਦੇ ਸਮੇਂ ਦੇ ਵਿੱਚ ਪੈਣ ਜਾ ਰਿਹਾ ਆ। ਸੋ ਆਲਮੋਸਟ ਇਹ ਕਹਿ ਸਕਦੇ ਆ ਵੀ ਜਿਹੜਾ H1 ਵੀਜ਼ਾ ਉਹ ਨਵਿਆਂ ਲਈ ਆਲਮੋਸਟ ਬੰਦ ਆ। ਗਰੋਕ ਨੇ ਜਿਸ ਹਿਸਾਬ ਦੇ ਨਾਲ ਇਸ ਪ੍ਰੋਕਲਾਮੇਸ਼ਨ ਦੀ ਇੰਟਰਪ੍ਰੀਟੇਸ਼ਨ ਕੀਤੀ ਆ, ਉਹਦੇ ਮੁਤਾਬਕ ਕਹਿੰਦੇ ਵੀ ਜਿਹੜੇ ਮੌਜੂਦਾ ਜਾਂ ਜਿਹੜੇ ਜਿਨ੍ਹਾਂ ਦੇ ਰਿਨਿਊਅਲ ਹੋਣੇ ਆ ਜਾਂ ਟ੍ਰਾਂਸਫਰ ਹੋਣੇ ਆ, ਉਹਨਾਂ ਦੇ ਉੱਤੇ ਨਹੀਂ ਇਹ ਲਾਗੂ ਹੁੰਦਾ। ਰਿਸਟ੍ਰਿਕਸ਼ਨ ਉਹਨਾਂ ਤੇ ਹੋਣੀ ਆ ਜਿਹੜੇ ਸਤੰਬਰ 21 2025 ਤੋਂ ਬਾਅਦ ਕੋਈ ਵੀ H1 ਤੇ ਨਵਾਂ ਜਿਹੜਾ ਇੱਥੇ ਆਊਗਾ ਉਹਦੇ ਉੱਤੇ ਜਿਹੜੀ ਰਿਸਟ੍ਰਿਕਸ਼ਨ ਇਹ ਲੱਗੂਗੀ, ਜਿਹੜੇ USA ਤੋਂ ਬਾਹਰ ਹੈਗੇ ਆ। ਤੇ ਜਿਹੜੇ ਕਹਿੰਦੇ ਏਲੀਅਨਸ ਐਂਟਰ ਕਰਦੇ ਜਾਂ ਅਟੈਂਪਟ ਕਰ ਰਹੇ ਆ USA ਦੇ ਵਿੱਚ ਸਤੰਬਰ 21 2025 ਤੋਂ ਬਾਅਦ, ਉਹਨਾਂ ਦੇ ਉੱਤੇ ਕੰਡੀਸ਼ਨ ਇਹ ਲਾਗੂ ਹੋਊਗੀ। ਕੰਪਨੀ ਨੂੰ $1 ਲੱਖ ਪਹਿਲਾਂ ਹੋਮਲੈਂਡ ਸਿਕਿਉਰਿਟੀ ਦੇ ਕੋਲ ਡਿਪੋਜ਼ਿਟ ਕਰਨਾ ਪਊਗਾ। ਜੀ, ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਕਾਮਰਸ ਦੇ ਜਿਹੜੇ ਸਕੱਤਰ ਨੇ ਹਾਵਰਡ ਲੁਟਨਿਕ, ਉਹਨਾਂ ਨੇ ਰਿਪੋਰਟਰਸ ਦੇ ਨਾਲ ਕਾਲ ਕਰਦੇ ਹੋਏ ਅੱਜ ਫਰਾਈਡੇ ਨੂੰ ਇੱਕ ਕਨਫਰਮ ਕੀਤਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ $1 ਲੱਖ ਪਰ ਸਾਲ, ਇਹ ਇੱਕ ਟਾਈਮ ਦੀ ਨਹੀਂ ਆ, ਹਰ ਸਾਲ ਦੀ ਕਹਿੰਦੇ ਫੀਸ ਆ ਇਹ $1 ਲੱਖ। ਹੁਣ ਤੁਸੀਂ ਹਿਸਾਬ ਲਾ ਲਓ,
$100,000 ਫੀਸ ਪਰ ਈਅਰ ਤੇ ਵੈਟਿੰਗ ਕਾਸਟ ਤੇ ਕੰਪਨੀਜ਼ ਦੇ ਨਾਲ ਕਹਿੰਦੇ ਵੀ ਗੱਲਬਾਤ ਕਰਕੇ ਜਿਹੜੀ ਇਹ ਲਾਈ ਗਈ ਆ $1 ਲੱਖ ਦੇ ਉੱਤੇ ਵੈਟਿੰਗ ਫੀਸ ਜਿਹੜੀ ਇਹਨਾਂ ਨੇ ਐਕਸਟਰਾ ਜਿਹੜੀ ਆ ਉਹ ਲਾਉਣੀ ਆ। ਸੋ ਕਹਿੰਦੇ ਵੀ ਪੇਮੈਂਟ ਸਟਰਕਚਰ ਇਦਾਂ ਦਾ ਹੋਊਗਾ ਵੀ 3 ਸਾਲਾਂ ਦਾ ਜਾਂ ਇਕੱਠਾ 3 ਲੱਖ ਦੇ ਦਿਓ ਜਾਂ ਹਰ ਸਾਲ $1 ਲੱਖ ਜਿਹੜਾ ਆ ਉਹ ਇਸ ਦੇ ਵਿੱਚ ਤੁਸੀਂ ਜਿਹੜਾ ਉਹ ਦੇ ਸਕਦੇ ਹੈਗੇ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕੀ ਹੁੰਦਾ। ਈਲਨ ਮਸਕ ਦਾ ਵੀ ਇਸ ਗੱਲ ਤੋਂ ਬੜਾ ਇੱਟ ਖੜਕਾ ਹੋਇਆ ਸੀਗਾ ਟਰੰਪ ਹੁਣਾਂ ਦੇ ਨਾਲ। ਉਹ ਕਹਿੰਦੇ ਵੀ H1B ਤੋਂ ਬਗੈਰ ਤਾਂ ਕੰਮ ਔਖਾ ਆ। ਹੁਣ ਇਹ ਫੋਕੀ ਸ਼ੁਰਲੀ ਨਹੀਂ, ਇਸ ਲਈ ਮੈਂ ਨਾਲ ਹੀ ਜਿਹੜੀ ਖਬਰ ਆ ਉਹ ਦੱਸਦੇ ਜਾਈਏ। US ਡਿਪਾਰਟਮੈਂਟ ਆਫ ਲੇਬਰ ਨੇ ਇੱਕ ਨਵਾਂ ਪ੍ਰੋਜੈਕਟ ਅੱਜ ਲਾਂਚ ਕਰ ਦਿੱਤਾ ਜਿਸ ਦਾ ਨਾਮ ਰੱਖਿਆ ਪ੍ਰੋਜੈਕਟ ਫਾਇਰਵਾਲ। ਉਹਨੂੰ ਕਹਿੰਦੇ ਵੀ ਉਹ ਦੱਸ ਰਹੇ ਆ, ਉਹਨਾਂ ਦੀ ਆਪਣੀ ਇਹ ਨਿਊਜ਼ ਰਿਲੀਜ਼ ਆ ਵੀ ਅਮਰੀਕਾ ਦੇ ਹਾਈਲੀ ਸਕਿਲਡ ਵਰਕਫੋਰਸ ਨੂੰ ਕਿੱਦਾਂ ਪ੍ਰੋਟੈਕਟ ਕਰਨਾ ਆ। ਕਹਿੰਦੇ ਵੀ ਅਸੀਂ H1B ਐਨਫੋਰਸਮੈਂਟ ਇਨੀਸ਼ੀਏਟਿਵ ਲੈ ਕੇ ਆ ਰਹੇ ਹਾਂ ਤਾਂ ਜੋ ਅਮਰੀਕਨ ਜੌਬਸ ਜਿਹੜੀਆਂ ਉਹ ਪ੍ਰੋਟੈਕਟ ਰਹਿਣ ਤੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਫੈਡਰਲ ਏਜੰਸੀਜ਼ ਆ ਉਹਨਾਂ ਦਾ ਆਪਸ ਦੇ ਵਿੱਚ ਪਾਰਟਨਰਸ਼ਿਪ ਕਰਾਂਗੇ ਵੀ ਆਪਸ 'ਚ ਮਿਲ ਕੇ ਉਹ ਚੱਲਣਗੇ। ਸੋ US ਡਿਪਾਰਟਮੈਂਟ ਆਫ ਲੇਬਰ ਨੇ ਇੱਕ ਪਾਸੇ $1 ਲੱਖ ਦੀ ਫੀਸ ਨਵੀਂ ਰੱਖਤੀ, ਦੂਜੇ ਪਾਸੇ ਪ੍ਰੋਜੈਕਟ ਫਾਇਰਵਾਲ ਜਿਹੜਾ ਆ ਉਹ ਅਨਾਉਂਸ ਕਰ ਦਿੱਤਾ, ਲਾਂਚ ਕਰ ਦਿੱਤਾ। ਕਹਿੰਦੇ ਵੀ ਇਹਦੇ ਨਾਲ H1B ਐਨਫੋਰਸਮੈਂਟ ਅਸੀਂ ਕਰਾਂਗੇ, ਵੇਖਾਂਗੇ ਵੀ ਜਿਹੜੇ H1B ਦੇ ਉੱਤੇ ਹੈਗੇ ਆ ਵੀ ਵਾਕਿਆ ਹੀ ਜੋ ਇਹ ਕੰਪਨੀਆਂ ਕਹਿ ਰਹੀਆਂ ਆ ਉਹ ਸਾਰਾ ਕੁਝ ਹੋ ਰਿਹਾ ਆ ਜਾਂ ਨਹੀਂ। ਉਹਨਾਂ ਦੇ ਵੇਜਿਸ, ਉਹਨਾਂ ਦੇ ਰਾਈਟਸ, ਉਹਨਾਂ ਦੀਆਂ ਜੌਬ ਓਪਰਚੁਨਿਟੀਜ਼ H1B ਦੇ ਕਰਕੇ ਕਿਤੇ ਅਮਰੀਕਨ ਵਰਕਰਸ ਦੇ ਜਿਹੜੀਆਂ ਜੌਬ, ਵੇਜਿਸ ਤੇ ਰਾਈਟਸ ਉਹ ਤਾਂ ਨਹੀਂ ਵਧੋਲੇ ਜਾ ਰਹੇ। ਸੋ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੀ ਕਮਿਟਮੈਂਟ ਸ਼ੋਅ ਕੀਤੀ ਆ ਤੇ ਅਸੀਂ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਘੱਟੇ ਦੇ ਵਿੱਚ ਨਹੀਂ ਛੱਡਣਾ। ਸੋ ਅਸੀਂ ਜਿਹੜੀ ਇਕਨੋਮਿਕ ਡੋਮੀਨੈਂਸ ਆ ਉਹ ਆਪਣੀ ਮੁੜ ਦੁਬਾਰਾ ਜਿਹੜੀ ਰੀਐਸਟੈਬਲਿਸ਼ ਕਰਨੀ ਆ। ਕਹਿੰਦੇ ਵੀ ਪ੍ਰੋਜੈਕਟ ਫਾਇਰਵਾਲ ਦੇ ਨਾਲ ਜਿਹੜਾ ਆ ਉਹ ਅਸੀਂ ਇਨਸ਼ੋਰ ਕਰਨਾ ਆ, ਅਸੀਂ ਇਹ ਪੱਕਿਆਂ ਕਰਨਾ ਆ ਵੀ ਕੋਈ ਵੀ ਇੰਪਲੋਇਰ H1B ਵੀਜ਼ੇ ਦਾ ਅਬਿਊਜ਼ ਤੇ ਨਹੀਂ ਕਰ ਰਿਹਾ ਜਿਹਦੇ ਕਰਕੇ ਸਾਡੇ ਜਿਹੜੇ ਅਮਰੀਕਨਸ ਆ ਉਹਨਾਂ ਦੀਆਂ ਜੌਬ ਖਤਰੇ ਦੇ ਵਿੱਚ ਜਿਹੜੀਆਂ ਹੋ ਜਾ ਰਹੀਆਂ। ਹੁਣ ਡਿਪਾਰਟਮੈਂਟ ਆਫ ਲੇਬਰ, ਸੈਕਟਰੀ ਆਫ ਲੇਬਰ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਸਿਵਲ ਰਾਈਟ ਡਿਵੀਜ਼ਨ, ਡਿਪਾਰਟਮੈਂਟ ਆਫ ਜਸਟਿਸ ਦਾ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ, USCIS, ਇਹ ਸਾਰੇ ਜਿਹੜੇ ਫੈਡਰਲ ਪਾਰਟਨਰਸ ਦੇ ਨਾਲ ਮਿਲ ਕੇ ਹਰਜੋਤ ਸਿੰਘ ਜੀ H1B ਦੀ ਜਿਹੜੀ ਆ ਉਹਨਾਂ ਨੇ ਹੁਣ ਐਨਫੋਰਸਮੈਂਟ ਕਰਨੀ ਆ। ਫੀਸ ਲਾਤੀ ਆ, ਨਾਲ ਦੇ ਨਾਲ ਡਿਪਾਰਟਮੈਂਟ ਆਫ ਲੇਬਰ ਨੇ ਨਵਾਂ ਪ੍ਰੋਜੈਕਟ ਫਾਇਰਵਾਲ ਜਿਹੜਾ ਉਹ ਅਨਾਉਂਸ ਕਰ ਦਿੱਤਾ। ਸੋ ਜਿਨ੍ਹਾਂ ਦੇ ਜ਼ਰੀਏ H1B ਵਾਲੇ ਇੱਥੇ ਆਏ ਹੋਏ ਆ ਉਹ ਇੰਪਲਾਇਰ ਵੀ ਭਾਈ ਆਪਣੇ ਹੁਣ ਕਾਗਜ਼ ਪੱਤਰ ਜਿਹੜਾ ਉਹ ਚੈੱਕ ਕਰ ਲੈਣ ਆਉਂਦੇ ਸਮੇਂ ਦੇ ਵਿੱਚ, ਬਾਅਦ ਫਿਰ ਵੱਡੇ ਫਾਈਨਾਂ ਦੀਆਂ ਵੀ ਨਹੀਂ ਤਾਂ ਨਿਊਜ਼ ਜਿਹੜੀਆਂ ਉਹ ਆਪਾਂ ਨੂੰ ਸਾਹਮਣੇ ਆਉਣਗੀਆਂ। ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ 'ਚ ਇੱਕ ਬਹੁਤ ਵੱਡਾ ਆਪਰੇਸ਼ਨ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਚੱਲ ਰਿਹਾ ਆ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਫੜੇ ਜਾ ਚੁੱਕੇ ਹੈਗੇ ਆ। ਹਾਲਾਂਕਿ ਫਿਗਰ ਜਿਹੜੇ ਉਹ ਨਹੀਂ ਦੱਸ ਰਹੇ ਹੈਗੇ। ਪਿੱਛੇ ਜਿਹੜੇ ਇੱਕ ਦਿਨ ਪਹਿਲਾਂ ਫਿਗਰ ਆਏ ਸੀ 425 ਲੋਕਾਂ ਦੇ ਆਏ ਸੀ, ਪਰ ਅੱਜ ਟੀਅਰ ਗੈਸ ਜਿਹੜੀ ਆ ਯੂਜ਼ ਕੀਤੀ ਗਈ ਆ। ਇੱਕ ਆਈਸ ਵਾਲੇ ਇੱਕ ਜਗ੍ਹਾ ਦੇ ਉੱਤੇ ਛਾਪਾ ਮਾਰਨ ਗਏ ਸੀ, ਉੱਥੇ ਲੋਕਾਂ ਨੇ ਪ੍ਰੋਟੈਸਟ ਕੀਤਾ। ਪ੍ਰੋਟੈਸਟਰਸ ਦੇ ਉੱਤੇ ਜੋ ਪੇਪਰ ਸਪਰੇ ਕੀਤੀ ਗਈ ਹੈਗੀ ਆ। NBC5 ਸ਼ਿਕਾਗੋ ਦਾ ਜਿਹੜਾ ਚੈਨਲ ਆ ਉਹ ਰਿਪੋਰਟ ਕਰ ਰਿਹਾ ਹੈਗਾ। ਪ੍ਰੋਟੈਸਟਰਸ ਦੇ ਵਿੱਚ ਕਈ ਸ਼ਿਕਾਗੋ ਏਰੀਏ ਦੇ ਛੋਟੇ-ਛੋਟੇ ਸ਼ਹਿਰਾਂ ਦੇ ਮੇਅਰ ਵੀ ਸੀਗੇ। ਉੱਥੇ ਇੱਕ ਬੁਸ਼ਰਾ ਐਮੀ ਵਾਲਾ ਕੈਂਡੀਡੇਟ ਹੈਗਾ ਜੋ US ਦੀ ਕਾਂਗਰਸ ਨੂੰ ਤੇ ਸਾਬਕਾ ਸਕੂਲ ਬੋਰਡ ਮੈਂਬਰ ਵੀ ਰਹੇ ਆ। ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹਨਾਂ ਦੀਆਂ ਖੁਦ ਦੀਆਂ ਅੱਖਾਂ ਜਿਹੜੀਆਂ ਆ ਪੇਪਰ ਸਪਰੇ ਦੇ ਨਾਲ ਭਰ ਦਿੱਤੀਆਂ ਗਈਆਂ। ਸੋ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ 'ਚ ਡਰ ਵਾਲਾ ਮਾਹੌਲ ਵੀ ਹੋਇਆ, ਲੋਕ ਭੱਜ ਰਹੇ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ 100 ਤੋਂ ਵੱਧ ਜਿਹੜੇ ਰਾਇਟਰਸ ਆ ਉਹਨਾਂ ਨੇ ਉਸ ਫੈਸਿਲਿਟੀ ਨੂੰ ਸਰਾਊਂਡ ਕਰ ਲਿਆ ਸੀਗਾ। ਇਸ ਕਰਕੇ ਸਾਨੂੰ ਜਿਹੜੀ ਟੀਅਰ ਗੈਸ ਆ ਉਹ ਯੂਜ਼ ਕਰਨੀ ਪਈ ਹੈਗੀ ਆ। ਈਵਨ ਕਹਿੰਦੇ ਵੀ ਸਾਡੇ ਜਿਹੜੇ ਟਾਇਰ ਆ ਕਾਰਾਂ ਦੇ ਉਹ ਪਾੜ ਦਿੱਤੇ ਗਏ ਸੀਗੇ। ਸੋ ਫੈਡਰਲ ਲਾ ਐਨਫੋਰਸਮੈਂਟ ਨੇ ਇਹ ਕਿਹਾ ਵੀ 3 ਲੋਕਾਂ ਨੂੰ ਉਹਨਾਂ ਨੇ ਅਰੈਸਟ ਵੀ ਕੀਤਾ ਹੈਗਾ ਆ। ਪਰ ਬਹੁਤ ਹੀ ਜ਼ਿਆਦਾ ਟੈਂਸ ਜਿਹੜਾ ਆ ਮਾਹੌਲ ਆ ਇਸ ਟਾਈਮ ਸ਼ਿਕਾਗੋ ਦੇ ਵਿੱਚ ਬਣਿਆ ਹੋਇਆ ਹੈਗਾ, ਕਿਉਂਕਿ ਉੱਥੇ ਦਾ ਜਿਹੜਾ ਗਵਰਨਰ ਆ ਉਹ ਵੀ ਪੂਰੇ ਜਿਹੜੇ ਆਈਸ ਦੇ ਛਾਪੇ ਆ ਉਹਨਾਂ ਦੇ ਉਲਟ ਹੈਗਾ ਆ। ਤੇ ਪਰ ਆਈਸ ਵਾਲੇ ਜਿਹੜੇ ਏਜੰਟਸ ਆ ਉਹ ਕਹਿੰਦੇ ਵੀ ਵਾਈਡ ਸਵੀਪ ਕਰ ਰਹੇ ਆ ਸ਼ਿਕਾਗੋ ਏਰੀਏ ਦੇ ਵਿੱਚ। ਸੋ ਇੱਕ ਹੋਰ ਵੀ ਇਮੀਗ੍ਰੇਸ਼ਨ ਦੀ ਖਬਰ ਆਈ ਸੀ ਵੀ 300 ਦੇ ਕਰੀਬ ਜਿਹੜੇ ਨਵੇਂ ਆਫਿਸਰਸ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਉਹ ਲੱਭ ਰਹੇ ਆ, ਜਿੱਥੇ 60-70
ਏਜੰਟ ਹਰ ਇੱਕ ਆਫਿਸ ਦੇ ਵਿੱਚ ਹੋਣ, ਕਿਉਂਕਿ ਉਹਨਾਂ ਨੇ 10,000 ਨਵੇਂ ਏਜੰਟ ਹਾਇਰ ਕਰਨੇ ਆ ਪੂਰੇ USA ਦੇ ਵਿੱਚ। ਹਰ ਸ਼ਹਿਰ ਦੇ ਵਿੱਚ ਆਪਣੇ ਆਫਿਸ ਜਿਹੜੇ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਫਰੀਮੌਂਟ ਤੋਂ। ਫਰੀਮੌਂਟ ਪੁਲਿਸ ਡਿਪਾਰਟਮੈਂਟ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਆ। ਉਸ ਨੇ ਕੱਲ ਇੱਕ ਜਾਣੇ ਨੂੰ ਸਟੈਬ ਕਰਕੇ ਕਤਲ ਕਰ ਦਿੱਤਾ। ਕਹਿੰਦੇ ਵੀ ਦੁਪਹਿਰ ਦੇ ਜਿਹੜਾ ਸਮਾਂ ਸੀਗਾ, ਵਕਤ ਸੀਗਾ, ਪੁਲਿਸ ਅਫਸਰ ਰਿਸਪੌਂਡ ਕਰ ਰਹੇ ਸੀਗੇ ਅਪਰ ਵਿੰਟਰਨਰਡਸ ਸਰਕਲ ਦੇ ਇਰਦ ਗਿਰਦ। ਕਹਿੰਦੇ ਵੀ ਘਰ ਦੇ ਬਾਹਰ ਜਦੋਂ ਉਹਨਾਂ ਨੂੰ ਰਿਪੋਰਟਸ ਮਿਲੀਆਂ ਸੀ ਵੀ ਦੋ ਜਾਣੇ ਫਾਈਟ ਕਰ ਰਹੇ ਆ, ਲੜਾਈ ਜਿਹੜੀ ਉਹਨਾਂ ਦੀ ਆਪਸ 'ਚ ਹੋਈ ਆ ਘਰ ਦੇ ਬਾਹਰ। ਬਾਅਦ ਦੇ ਵਿੱਚ ਜਦ ਪੁਲਿਸ ਉੱਥੇ ਪਹੁੰਚੀ ਤਾਂ ਕਹਿੰਦੇ ਵੀ ਇੱਕ ਜਾਣੇ ਦੇ ਕਾਫੀ ਜ਼ਿਆਦਾ ਸਟੈਬ ਵੂੰਡ ਸੀਗੇ, ਯਾਨੀ ਕਿ ਉਸਨੂੰ ਤਿੱਖੇ ਜਿਹੜੇ ਹਥਿਆਰ ਦੇ ਨਾਲ, ਚਾਕੂ ਦੇ ਨਾਲ ਕਾਫੀ ਵਾਰੀ ਛੁਰਾ ਜਿਹੜਾ ਆ ਉਹ ਮਾਰਿਆ ਗਿਆ ਸੀ। ਛੁਰੇਬਾਜ਼ੀ ਜਿਹੜੀ ਉਹ ਹੋਈ ਸੀ ਤੇ ਉਸ ਬੰਦੇ ਦੀ ਥਾਈਂ ਮੌਤ ਹੋ ਗਈ। ਟਰਾਮਾ ਕੇਅਰ ਦੇ ਵਿੱਚ ਕਹਿੰਦੇ ਵੀ ਉਸ ਨੂੰ ਲੈ ਕੇ ਗਏ, ਪਰ ਆਪਣੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਕਹਿੰਦੇ ਵੀ ਉਸ ਦੀ ਮੌਤ ਹੋ ਗਈ। ਤੇ ਮਾਰਨ ਵਾਲਾ ਕੋਈ ਹੋਰ ਨਹੀਂ, ਇੱਕ ਵਰੁਣ ਸੁਰੇਸ਼ ਨਾਂ ਦਾ ਬੰਦਾ ਸੀ, ਜਿਸ ਦੀ ਉਮਰ 29 ਸਾਲ ਦੱਸੀ ਜਾਂਦੀ ਆ। ਉਹ ਵੀ ਫਰੀਮੌਂਟ ਦਾ ਹੀ ਸੀਗਾ। ਪੁਲਿਸ ਨੇ ਦੱਸਿਆ ਵੀ ਇਹ ਇੱਕ ਆਈਸੋਲੇਟਿਡ ਇਨਸੀਡੈਂਟ ਸੀਗਾ ਤੇ ਜਿਹੜਾ ਸਸਪੈਕਟ ਆ ਉਹ ਕੋਈ ਸਪੈਸੀਫਿਕ ਰੀਜ਼ਨ ਦੇ ਕਰਕੇ ਉਸਨੇ ਵਿਕਟਮ ਨੂੰ ਜਿਹੜਾ ਉਹ ਟਾਰਗੇਟ ਕੀਤਾ ਸੀ। ਤੇ ਕਹਿੰਦੇ ਕਮਿਊਨਿਟੀ ਨੂੰ ਹੁਣ ਖਤਰਾ ਤਾਂ ਨਹੀਂ ਤੇ ਸਬਜੈਕਟ ਜਿਹੜਾ ਉਹ ਇਸ ਟਾਈਮ ਕਸਟਡੀ ਦੇ ਵਿੱਚ ਆ। ਸੋ ਭਾਰਤੀ ਮੂਲ ਦਾ ਜਿਹੜਾ ਵਰੁਣ ਸੁਰੇਸ਼ 29 ਸਾਲਾਂ ਦਾ ਹੈ ਫਰੀਮੌਂਟ ਦਾ, ਉਸ ਨੂੰ ਆਪਣੇ ਜਿਸ ਦੇ ਨਾਲ ਉਹ ਲੜ ਰਿਹਾ ਸੀਗਾ ਉਸ ਦੇ ਕਤਲ ਦੇ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਅੰਦਰ ਜਿਹੜਾ ਉਹ ਲੈ ਕੇ ਗਿਆ ਆ। ਤੇ KTVU ਜਿਹੜੇ ਆ ਉਹਨਾਂ ਨੇ ਦੱਸਿਆ ਆ ਕਹਿੰਦੇ ਵੀ ਇਹ ਸਸਪੈਕਟ ਕੋਈ ਹੋਰ ਨਹੀਂ, 2021 ਦੇ ਵਿੱਚ ਪਹਿਲਾਂ ਵੀ ਗ੍ਰਿਫਤਾਰ ਹੋ ਚੁੱਕਾ ਆ। ਇਹਨੇ ਨਕਲੀ ਫਾਲਸ ਬੰਬ ਥ੍ਰੈਟ, ਧਮਕੀ ਜਿਹੜੀ ਇੱਕ ਬੰਬ ਦੀ ਜਿਹੜੀ ਉਹ ਦਿੱਤੀ ਸੀ। ਕ੍ਰਿਮੀਨਲ ਥ੍ਰੈਟ, ਬਰਗਲਰੀ, ਸਸਪੀਸ਼ੀਅਸ ਬੈਗ ਜਿਹੜਾ ਲੀਵ ਕਰਨਾ, ਇਦਾਂ ਦੇ ਜਿਹੜੇ ਕਾਂਡ ਆ ਉਹ ਪਹਿਲਾਂ ਵੀ ਕਰ ਚੁੱਕਾ ਹੈਗਾ ਆ। ਸੋ ਵਾਲਨਟ ਕ੍ਰੀਕ ਪੁਲਿਸ ਡਿਪਾਰਟਮੈਂਟ ਦੇ ਨਾਲ ਇਸ ਦਾ ਪਹਿਲਾ ਕੇਸ ਜਿਹੜਾ ਉਹ ਚੱਲਿਆ ਸੀਗਾ। ਸੋ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਸੋ ਇਹ ਜਿਹੜਾ ਸਸਪੈਕਟ ਆ ਵਰੁਣ ਸੁਰੇਸ਼, ਜਿਹਨੇ 2021 ਦੇ ਵਿੱਚ ਨਕਲੀ ਬੰਬ ਥ੍ਰੈਟ ਵੀ ਕੀਤਾ ਸੀ, ਉਸਨੇ ਇਹ ਨਹੀਂ ਪਤਾ ਵੀ ਉਸ ਦੇ ਨਾਲ ਰੂਮਮੇਟ ਸੀਗਾ ਜਾਂ ਕੌਣ ਸੀਗਾ। ਇੱਕ ਘਰ ਦੇ ਬਾਹਰ ਲੜਾਈ ਦੇ ਕਰਕੇ ਇਸਨੇ ਨਾਲ ਦੇ ਨੂੰ ਜਿਹੜਾ ਉਹ ਮਾਰ ਦਿੱਤਾ। ਤੇ ਹੁਣ ਭਾਰਤੀ ਮੂਲ ਦਾ ਬੰਦਾ 29 ਸਾਲਾਂ ਦਾ ਵਰੁਣ ਸੁਰੇਸ਼ ਇਸ ਟਾਈਮ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈਗਾ ਆ। ਜੀ ਬਿਲਕੁਲ। ਫਰੀਮੌਂਟ ਜੋ ਕੈਲੀਫੋਰਨੀਆ ਦਾ ਸ਼ਹਿਰ ਹੈ, ਜਿੱਥੇ ਬਹੁਤ ਵੱਡੀ ਗਿਣਤੀ 'ਚ ਇੰਡੀਅਨ ਪੰਜਾਬੀ ਵੀ ਰਹਿੰਦੇ ਆ, ਭਾਰਤੀ ਮੂਲ ਦੇ ਲੋਕ ਵੀ H1B ਰਹਿੰਦੇ ਆ। ਵਾਲਿਆਂ ਦਾ ਹੱਬ ਆ, ਆਪਾਂ ਇਹ ਵੀ ਕਹਿ ਸਕਦੇ ਹਾਂ ਜੀ। ਨਾਲ। ਤੇ 5ਵਾਂ ਹੋਮੋਸਾਈਡ ਉੱਥੇ ਹੋ ਚੁੱਕਾ ਹੈਗਾ ਆ। ਤੇ ਜੇਲ੍ਹ ਰੈਕਡ ਦੇ ਮੁਤਾਬਕ ਜਿਹੜਾ ਸੁਰੇਸ਼ ਆ ਉਸ ਨੂੰ ਹੁਣ ਸੈਂਟਾ ਰੀਟਾ ਜੇਲ੍ਹ ਡਬਲਿਨ ਦੇ ਵਿੱਚ ਬਿਨਾਂ ਬੇਲ ਤੋਂ ਰੱਖਿਆ ਗਿਆ ਹੈਗਾ। ਉਸ ਦੀ ਜਿਹੜੀ ਹੁਣ ਅਰੇਂਜਮੈਂਟ ਆ ਉਹ ਮੰਡੇ ਨੂੰ ਆ, ਸੋਮਵਾਰ ਨੂੰ ਹੋਊਗੀ। ਅਗਲੀ ਖਬਰ ਜਿਹੜੀ ਆ ਰਾਜਕਨਵੀਰ ਸਿੰਘ ਜੀ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ। ਅੱਜ ਤੁਹਾਡੇ ਏਰੀਆ 'ਚ ਵੀ ਕਾਫੀ ਮੀਂਹ ਪਿਆ, ਫਰਿਜ਼ਨੋ ਏਰੀਆ 'ਚ ਵੀ। ਸਦਰਨ ਕੈਲੀਫੋਰਨੀਆ ਦੇ ਵਿੱਚ ਤਾਂ ਮੱਡ ਸਲਾਈਡ ਆਏ ਆ ਬਹੁਤ ਮੀਂਹ ਦੇ ਨਾਲ। ਇੱਕ 2 ਸਾਲਾਂ ਦਾ ਜਿਹੜਾ ਬੱਚਾ ਆ ਉਹ ਵੀ ਡੁੱਬ ਗਿਆ। ਤੇ ਅਥਾਰਟੀ ਨੇ ਇਹ ਕਿਹਾ ਵੀ 10 ਲੋਕ ਟਰੈਵਲ ਕਰ ਰਹੇ ਸੀ 6 ਕਾਰਾਂ ਦੇ ਵਿੱਚ, ਜਿਹੜੇ ਰਾਊਟ 38 ਦੇ ਉੱਤੇ ਈਸਟ ਆਫ ਜੈਂਕਸ ਲੇਨ, ਜੋ ਸੈਨ ਬਰਨਾਰਡੀਨੋ ਨੈਸ਼ਨਲ ਫੋਰੈਸਟ ਵਾਲਾ ਏਰੀਆ ਹੈਗਾ ਆ, ਉੱਥੇ ਜਿਹੜੀਆਂ ਉਹਨਾਂ ਦੀਆਂ ਕਾਰਾਂ ਪਾਣੀ ਦੇ ਵਿੱਚ ਹੜ ਗਈਆਂ। ਸੈਨ ਬਰਨਾਰਡੀਨੋ ਕਾਉਂਟੀ 'ਚ 2 ਸਾਲਾਂ ਦਾ ਜਿਹੜਾ ਬੱਚਾ ਆ ਉਹ ਡੁੱਬ ਗਿਆ ਤੇ ਉਹਦੀ ਜਿਹੜੀ ਫੈਮਿਲੀ ਦੀ ਵਹੀਕਲ ਸੀਗੀ ਉਹ ਪਾਣੀ ਦੇ ਨਾਲ ਹੀ ਰੁੜ ਗਈ ਸੀਗੀ। ਇਹ ਜਿਹੜਾ ਆ ਵੀਰਵਾਰ ਰਾਤ ਨੂੰ ਸਾਰਾ ਕੁਝ ਵਾਪਰਿਆ, ਵਾਰਸਟੋ ਵਾਲਾ ਜੋ ਏਰੀਆ ਹੈਗਾ ਆ। ਤੇ ਇਸ ਬੱਚੇ ਦੇ ਪਿਤਾ ਨੂੰ ਉਹ ਆਪਣੇ ਮੁੰਡੇ ਨਾਲੋਂ ਵੀ ਜਿਹੜਾ ਸੈਪਰੇਟ ਹੋ ਗਿਆ ਜਦੋਂ ਪਾਣੀ ਇੰਨਾ ਚੱਲ ਰਿਹਾ ਸੀਗਾ। ਬਾਅਦ ਦੇ ਵਿੱਚ ਜਿਹੜਾ ਰੈਸਕਿਊ ਕੀਤਾ ਗਿਆ ਹੈਗਾ। ਜਿਹੜੀ ਬੱਚੇ ਦੀ ਬੋਡੀ ਆ ਉਹ ਲੱਭ ਲਈ ਗਈ ਹੈਗੀ, ਅੱਜ ਸਵੇਰੇ ਉਸ ਨੂੰ ਲੱਭਿਆ ਗਿਆ ਹੈਗਾ ਆ। ਮੱਡ ਸਲਾਈਡ ਇੱਕ ਮਾਊਂਟੇਨ ਕਮਿਊਨਿਟੀ ਹੈਗੀ ਆ, ਫੋਰੈਸਟ ਫਾਲ, ਓਕ ਗਲੈਨ, ਪੋਟੈਟੋ ਕੈਨੀਅਨ ਏਰੀਆ, ਇੱਥੇ ਜ਼ਿਆਦੇ ਆਏ ਹੈਗੇ ਆ, ਕਿਉਂਕਿ ਤੁਹਾਨੂੰ ਪਤਾ ਹੋਊਗਾ ਪਹਿਲਾਂ ਅੱਗਾਂ ਵੀ ਲੱਗੀਆਂ ਸੀ ਉੱਧਰ। ਸੋ ਉਹ ਜਿਹੜੀਆਂ ਪਹਾੜੀਆਂ ਹੈਗੀਆਂ ਦਰਖਤ ਜਿਹੜੇ ਆ ਸੜ ਚੁੱਕੇ ਹੈਗੇ ਆ, ਤੇ ਜਦੋਂ ਹੁਣ ਥੋੜਾ ਮੀਂਹ ਪਿਆ ਹੈਗਾ ਉਹਦੇ ਨਾਲ ਹੀ ਜਿਹੜੇ ਆ ਫਲੈਸ਼ ਫਲੱਡਿੰਗ ਤੇ ਮੱਡ ਸਲਾਈਡ ਆ ਗਏ ਹੈਗੇ। ਜੀ ਬਿਲਕੁਲ। ਸੋ ਕਈ ਲੋਕਾਂ ਨੂੰ ਜਦੋਂ ਡੀਟੂਰ ਕਰਕੇ ਕਹਿੰਦੇ 13-13 ਘੰਟੇ ਤੱਕ ਜਿਹੜਾ ਟਰੈਵਲ ਕਰਕੇ ਇੱਕ ਪਾਸੇ ਦੂਜੇ ਪਾਸੇ ਵੀ ਜਿਹੜਾ ਉਹ ਜਾਣਾ ਪਿਆ ਹੈਗਾ ਆ। ਸੋ ਮੀਂਹ ਹਰਜੋਤ ਸਿੰਘ ਜੀ ਕੱਲ ਸ਼ਾਮ ਦੇ ਤੇ ਸਵੇਰ ਤੱਕ ਜਿਹੜਾ ਉਹ ਪੈਂਦਾ ਰਿਹਾ, ਸੋਹਣਾ ਮੀਂਹ ਪੈ ਗਿਆ। ਆਪਾਂ ਦੇਖ ਸਕਦੇ ਸੀਗੇ ਵੀ ਕਈ ਥਾਵਾਂ ਦੇ ਉੱਤੇ ਪਾਣੀ ਜਿਹੜਾ ਉਹ
ਖੜਾ ਸੀਗਾ। ਆਲਦੋ ਆਪਾਂ ਪਹਿਲਾਂ ਵੀ ਦੱਸ ਚੁੱਕੇ ਵੀ ਹਾਰਵੈਸਟਿੰਗ ਦਾ ਸੀਜ਼ਨ ਚੱਲ ਰਿਹਾ ਆ, ਸੋ ਕਿਸਾਨਾਂ ਦੇ ਲਈ ਇਸ ਦੇ ਕਰਕੇ ਕਾਫੀ ਜ਼ਿਆਦਾ ਭੱਜ ਨੱਠ ਜਿਹੜੀ ਉਹ ਪਈ ਆ, ਖਾਸ ਕਰਕੇ ਜਿਨ੍ਹਾਂ ਨੇ ਬਦਾਮ ਝਾੜੇ ਹੋਏ ਸੀਗੇ, ਥੱਲੇ ਅਜੇ ਮਿੱਟੀ 'ਚ ਪਏ ਸੀਗੇ, ਤੇ ਨਾਲੇ ਜਿਨ੍ਹਾਂ ਨੇ ਸੌਗੀ ਦੇ ਲਈ ਜਿਹੜੇ ਆ ਉਹ ਅੰਗੂਰ ਸੁੱਕਣੇ ਜਿਹੜੇ ਉਹ ਪਾਏ ਹੋਏ ਸੀਗੇ, ਸੋ ਉਹਨਾਂ ਦੇ ਲਈ ਕਾਫੀ ਜ਼ਿਆਦਾ ਭਾਜੜ ਇੱਕ ਹਿਸਾਬ ਦੇ ਨਾਲ ਪਈ ਹੈਗੀ ਆ। ਸੋ ਨੁਕਸਾਨ ਵੀ ਜਿਹੜਾ ਉਹ ਹੋਇਆ ਹੋ ਸਕਦਾ ਆ, ਤੇ ਬਾਕੀ ਆ ਜਿਹੜੇ ਮਡ ਸਲਾਈਡ ਆ ਉਹਦੇ ਨਾਲ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਆ। ਹਰਜੋਤ ਸਿੰਘ ਜੀ, ਜਿਮੀ ਕਿਮਲ ਨੂੰ ਇੱਕ ਹਿਸਾਬ ਦੇ ਨਾਲ ਜੋ FCC ਦੇ ਦੁਆਰਾ ਧਮਕੀ ਦੇ ਕੇ ਡਿਜ਼ਨੀ ਨੂੰ ਤੇ ਉਹਨੂੰ ਕਢਵਾਇਆ ਗਿਆ ਆ, ਉਸਦੇ ਲਈ ਹੱਕ ਦੇ ਵਿੱਚ ਮੈਨੂੰ ਨਹੀਂ ਸੀ ਲੱਗਦਾ ਵੀ ਇਹ ਬੰਦਾ ਜਿਹੜੇ ਉਹ ਬੋਲ ਸਕਦੇ, ਪਰ ਟੈਡ ਕਰੂਜ਼ ਨੇ FCC ਦੇ ਜਿਹੜੇ ਚੇਅਰ ਆ ਜਿਮੀ ਕਿਮਲ ਦੇ ਥ੍ਰੈਟ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਇਹ ਬਹੁਤ ਖਤਰਨਾਕ ਕੰਮ ਜਿਹੜਾ ਉਹ ਤੁਸੀਂ ਕਰ ਰਹੇ ਆ। ਸੋ ਉਹਨਾਂ ਨੇ ਉਹਨਾਂ ਦੀ ਕਾਫੀ ਜ਼ਿਆਦਾ ਨਿੰਦਾ ਜਿਹੜੀ ਉਹ ਕੀਤੀ ਆ, ਤੇ ਕਹਿੰਦੇ ਵੀ ਅਨਬਲੀਵੇਬਲੀ ਡੇਂਜਰਸ ਫॉर ਗਵਰਨਮੈਂਟ ਟੂ ਪੁੱਟ ਇਟਸੈਲਫ ਇਨ ਅ ਪੋਜੀਸ਼ਨ ਆਫ ਸੇਇੰਗ ਵੀ ਆਰ ਗੋਇੰਗ ਟੂ ਡਿਸਾਈਡ ਵਟ ਸਪੀਚ ਵੀ ਲਾਈਕ ਵਟ ਵੀ ਡੋਂਟ। ਸੋ ਜਿਹੜੇ ਟੈਡ ਕਰੂਜ਼ ਆ ਸੈਨੇਟਰ ਨੇ ਟੈਕਸਸ ਤੋਂ, ਉਹਨਾਂ ਨੇ ਇੱਕ ਪੋਡਕਾਸਟ ਦੇ ਉੱਤੇ ਵਰਡਿਕਟ ਵਿਦ ਟੈਡ ਕਰੂਜ਼ ਦੇ ਵਿੱਚ ਇਹ ਗੱਲਾਂ ਜਿਹੜੀਆਂ ਉਹ ਆਖੀਆਂ। ਬ੍ਰੈਂਡਨ ਕਾਰ ਜਿਹੜੇ FCC ਦੇ ਚੇਅਰ ਆ, ਕਹਿੰਦੇ ਵੀ ਉਹ ਗੁੱਡ ਗਾਏ ਆ, ਉਹ ਚੇਅਰਮੈਨ ਆ FCC ਦੇ, ਮੈਂ ਉਹਦੇ ਨਾਲ ਕਈ ਕੰਮ ਜਿਹੜੇ ਉਹ ਕਲੋਜ਼ਲੀ ਕੀਤੇ ਆ, ਪਰ ਇਹ ਜਿਹੜਾ ਡੇਂਜਰਸ ਐਜ਼ ਹੈਲ ਜਿਹੜਾ ਉਹ ਹੈਗਾ ਆ। ਸੋ ਕਰੂਜ਼ ਚੇਅਰਮੈਨ ਹੈਗੇ ਨੇ ਸੈਨੇਟ ਕਾਮਰਸ ਕਮੇਟੀ ਦੇ, ਜਿਸ ਦੀ ਜੂਰਿਸਡਿਕਸ਼ਨ FCC ਦੇ ਉੱਤੇ ਆ, ਤੇ ਕਹਿੰਦੇ ਵੀ ਉਹਨਾਂ ਨੇ ਚੇਤਾਵਨੀ ਇੱਕ ਹਿਸਾਬ ਦੇ ਨਾਲ ਕਾਰ ਨੂੰ ਦੇ ਦਿੱਤੀ, ਬ੍ਰੈਂਡਨ ਕਾਰ ਨੂੰ, ਵੀ ਤੁਹਾਡੇ ਇਹਨਾਂ ਐਕਸ਼ਨਸ ਦੇ ਤੁਹਾਨੂੰ ਸਿੱਟੇ ਜਿਹੜੇ ਉਹ ਭੁਗਤਣੇ ਪੈ ਸਕਦੇ ਹੈਗੇ ਆ। ਸੋ ਜਿਹੜੇ ਡੋਨਲਡ ਟਰੰਪ ਨੇ ਉਹ FCC ਦੇ ਜਿਹੜੇ ਚੇਅਰ ਆ ਬ੍ਰੈਂਡਨ ਕਾਰ, ਉਸ ਦੇ ਹੱਕ ਦੇ ਵਿੱਚ ਆਏ ਸੀਗੇ। ਇਹਨਾਂ ਨੇ ਤਾਂ ਜਿਹੜੇ ਬ੍ਰੈਂਡਨ ਕਾਰ ਹੈ, ਇਹਨਾਂ ਨੇ ਤਾਂ ਹੋਰ ਵੀ ਕਹਿ ਸਕਦੇ ਆ ਵੀ ਲੋਕਾਂ ਨੂੰ, ਖਾਸ ਕਰਕੇ ਜਿਹੜੇ ਗਵਰਨਮੈਂਟ ਦੇ ਜਾਂ ਟਰੰਪ ਉਹਨਾਂ ਦੇ ਕ੍ਰਿਟਿਕ ਆ, ਉਹਨਾਂ ਨੂੰ ਚੇਤਾਵਨੀਆਂ ਜਿਹੜੀਆਂ ਉਹ ਦਿੱਤੀਆਂ। ਟਰੰਪ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਲੱਗਦਾ ਵੀ ਬ੍ਰੈਂਡਨ ਕਾਰ ਗ੍ਰੇਟ ਅਮਰੀਕਨ ਪੈਟਰੀਅਟ ਆ, ਤੇ ਮੈਂ ਡਿਸਐਗਰੀ ਕਰਦਾ ਆ ਟੈਡ ਕਰੂਜ਼ ਦੇ ਨਾਲ, ਵੀ ਉਹ ਬਹੁਤ ਵੱਡਾ ਰਾਸ਼ਟਰਵਾਦੀ ਆ ਬ੍ਰੈਂਡਨ ਕਾਰ, ਤੇ ਮੈਂ ਟੈਡ ਕਰੂਜ਼ ਦੇ ਨਾਲ ਉਹਦੀ ਗੱਲ ਦੇ ਵਿੱਚ ਮੇਰੀ ਸਹਿਮਤੀ ਨਹੀਂ ਹੈਗੀ। ਸੋ FCC ਦੇ ਜਿਹੜੇ ਚੇਅਰ ਆ, ਉਹਨਾਂ ਨੇ ਇੱਕ ਕੰਜ਼ਰਵੇਟਿਵ ਕਮੈਂਟੇਟਰ ਬੈਨੀ ਜੌਨਸਨ ਦੀ ਇੰਟਰਵਿਊ ਦੇ ਦੌਰਾਨ ਇਹ ਕਿਹਾ ਸੀਗਾ ਵੀ ਉਹ ਐਕਸ਼ਨ ABC ਦੇ ਉਲਟ ਲੈ ਸਕਦੇ ਆ, ਪੇਰੈਂਟ ਕੰਪਨੀ ਜਿਹੜੀ ਡਿਜ਼ਨੀ, ਉਹਨਾਂ ਦੇ ਉਲਟ ਜਿਹੜੇ ਜਿਮੀ ਕਿਮਲ ਨੇ ਚਾਰਲੀ ਕਰਕ ਦੇ ਨਾਲ ਸੰਬੰਧਿਤ ਜਿਹੜੇ ਕਮੈਂਟ ਆ ਉਹ ਕੀਤੇ ਸੀਗੇ। ਪਰ ਇਸ ਮਾਮਲੇ ਦੇ ਵਿੱਚ ਟੈਡ ਕਰੂਜ਼ ਨੇ FCC ਦਾ ਜਿਹੜਾ ਕ੍ਰਿਟਿਸਿਜ਼ਮ ਆ, ਉਹਨਾਂ ਦੀ ਆਲੋਚਨਾ ਜਿਹੜੀ ਉਹ ਕੀਤੀ ਆ, ਵੀ ਸਰਕਾਰ ਦਾ ਇਹ ਕੋਈ ਹੱਕ ਨਹੀਂ ਬਣਦਾ ਵੀ ਕਿਹੜੀ ਸਪੀਚ ਨੂੰ ਉਹ ਅਲਾਉ ਕਰਨ ਤੇ ਕਿਸ ਨੂੰ ਨਹੀਂ। ਅਗਲੀ ਖਬਰ ਵੱਲ ਚਲੀਏ। US ਦੇ ਅਟਾਰਨੀ ਐਰਿਕ ਸੀਵਰਟ ਨੇ ਰਿਜ਼ਾਈਨ ਦੇ ਦਿੱਤਾ ਹੈ। ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਸੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਪਈ ਜੋ ਨਿਊਯਾਰਕ ਦੀ ਅਟਾਰਨੀ ਜਨਰਲ ਆ ਲਟੀਸ਼ੀਆ ਜੇਮਸ, ਉਹਦੇ ਅਗੇਂਸਟ ਚਾਰਜਸ ਲਾਏ ਜਾਣ। ਸੀਵਰਟ ਜੋ US ਦੇ ਅਟਾਰਨੀ ਹੈਗੇ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ, ਉਹਨਾਂ ਨੇ ਆਪਣੇ EMPLOYEES ਨੂੰ ਦੱਸਿਆ ਅਲੈਗਜ਼ੈਂਡਰੀਆ ਉਹਨਾਂ ਦੇ ਆਫਿਸ ਦੇ ਵਿੱਚ ਕਿ ਉਹਨਾਂ ਨੇ ਹੁਣ ਆਪਣਾ ਮਨ ਬਣਾ ਲਿਆ ਵੀ ਉਹ ਇਸ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹੈਗੇ ਆ। ABC ਨਿਊਜ਼ ਰਿਪੋਰਟ ਕਰ ਰਿਹਾ ਆ। ਸੀਵਰਟ ਨੂੰ ਨੋਟੀਫਾਈ ਕੀਤਾ ਗਿਆ ਸੀ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਉਸ ਨੂੰ ਫਾਇਰ ਕਰ ਸਕਦੇ ਹੈਗੇ। ਵੀਰਵਾਰ ਦੀ ਗੱਲ ਹੈਗੀ, ਕੱਲ ਦੀ ਜਾਣੀ ਕਿ ਗੱਲ ਹੈਗੀ ਆ, ਤੇ ਅੱਜ ਸਵੇਰੇ ਉਹਨਾਂ ਨੇ ਆਪਣਾ ਜਿਹੜਾ ਆ ਰਿਜ਼ਾਈਨ ਦੇ ਦਿੱਤਾ ਹੈਗਾ। ਹਰਜੋਤ ਸਿੰਘ ਜੀ, ਸਮਾਂ ਸਮਾਪਤ ਆ, ਜਾਂਦੇ ਮਾਰਕੀਟਸ ਦਾ ਜੀ ਹਾਲ ਦੱਸਦੇ ਜਾਈਏ। ਸਟਾਕ ਮਾਰਕੀਟ ਦੇ ਵਿੱਚ ਅੱਜ 173 ਪੁਆਇੰਟਾਂ ਦਾ ਇਜ਼ਾਫਾ ਹੋਇਆ, 46,315 ਤੇ ਬੰਦ ਹੋਇਆ। S&P 32 ਪੁਆਇੰਟ ਵੱਧ ਕੇ 6600 ਤੇ 64 ਤੇ ਬੰਦ ਹੋਇਆ। ਨੈਸਡੈਕ 100 ਤੇ 60 ਪੁਆਇੰਟ ਵੱਧ ਕੇ 22,631 ਤੇ ਬੰਦ ਹੋਇਆ। ਸੋਨੇ ਦਾ ਭਾਅ 3700 ਤੇ $19 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ ਰਹੀ। 10-year yield 4.13% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,15,748 ਤੇ ਇਥੀਰੀਅਮ 4473 US$ ਦੇ ਬਰਾਬਰ ਚੱਲ ਰਿਹਾ ਆ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਤੇ ਇੱਕ $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 20 ਪੈਸੇ, ਤੇ ਇੱਕ $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 10 ਪੈਸੇ। ਜਾਂਦੇ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਸੁਣ ਰਹੇ ਆ ਆਪਣੇ ਘਰਾਂ 'ਚ, ਕਾਰਾਂ 'ਚ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਉਣ ਵਾਲੇ ਐਤਵਾਰ ਨੂੰ ਆਪਣੇ ਗੁਰੂ ਘਰਾਂ ਦੇ ਵਿੱਚ ਟੇਬਲ ਲਾਓ। ਜਿਹੜਾ SV 509 ਬਿੱਲ ਆ ਇਸ ਵੇਲੇ ਗਵਰਨਰ ਗੈਬਨ ਨਿਊਸਮ ਉਹਨਾਂ ਦੇ ਡੈਸਕ ਦੇ ਉੱਤੇ ਆ, ਤਾਂ ਕਿ ਉਹ ਇਸ ਬਿੱਲ ਨੂੰ ਸਾਈਨ ਕਰਕੇ ਜਿਹੜਾ ਆ ਉਹ ਇਹ ਬਿੱਲ ਬਣ ਜਾਵੇ।
ਕਿਉਂਕਿ ਅਸੈਂਬਲੀ ਚੋਂ ਯੂਨੈਨਿਮਸਲੀ ਪਾਸ ਹੋ ਚੁੱਕਾ, ਸੈਨੇਟ ਚੋਂ ਯੂਨੈਨਿਮਸਲੀ ਪਾਸ ਹੋ ਚੁੱਕਾ ਹੈਗਾ। ਸੋ ਜਿਹੜੇ ਵਿਰੋਧੀ ਹੈਗੇ ਆ ਉਹ ਬਹੁਤ ਗਲਤ ਅਫਵਾਹਾਂ ਫੈਲਾ ਕੇ ਜਿਹੜਾ ਆ ਸਾਈਨ ਕਰਵਾ ਰਹੇ ਹੈਗੇ ਆ, ਈਮੇਲਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘੱਲ ਰਹੇ ਹੈਗੇ ਆ। ਆਪਣੇ ਬੰਦੇ ਹਜੇ ਵੀ ਬਹੁਤ ਸੁਸਤ ਚੱਲ ਰਹੇ ਹੈਗੇ ਆ। ਸਾਰਿਆਂ ਨੂੰ ਬੇਨਤੀ ਆ ਵੀ ਭਾਈ ਜਿੱਥੇ-ਜਿੱਥੇ ਲੰਗਰ ਲੱਗਾ ਹੁੰਦਾ ਨਾ ਗੁਰੂ ਘਰ ਦੇ ਵਿੱਚ, ਲੰਗਰ ਦੀ ਲਾਈਨ ਆ ਉਹਦੇ ਲਾਗੇ ਜਿਹੜਾ ਆ ਉਹ ਸਕੈਨ ਕਰਨ ਵਾਲਾ ਜਿਹੜਾ ਆ ਉਹ ਲਾ ਲਓ ਕਾਪੀ ਕਰਕੇ ਪੇਪਰ, ਤੇ ਹਰ ਕੋਈ ਆਪਣੇ-ਆਪਣੇ ਫੋਨ ਤੇ ਉਹਨੂੰ ਸਕੈਨ ਕਰ ਲੈ। ਨਾ ਤਾਂ ਇਹਦੇ 'ਚ ਕਿਸੇ ਨੇ ਕਿਸੇ ਨੂੰ ਕੋਈ 1 ਸੈਂਟ ਜਾਂ ਕੋਈ ਪੈਸਾ ਦੇਣਾ ਆ, ਨਾ ਹੀ ਜਿਹੜੇ ਜਿਨ ਸਾਈਨ ਕਰਨੀ ਹੈ ਇਹ ਪਟੀਸ਼ਨ ਉਹ ਕਿਸੇ ਦੇ ਕੋਲ ਜਾਣੀ ਆ ਐਕਸੈਪਟ ਗਵਰਨਰ ਦੇ ਕੋਲ। ਸੋ ਗਵਰਨਰ ਦੇ ਆਫਿਸ 'ਚ ਸਿੱਧੀ ਈਮੇਲ ਜਾਣੀ ਆ। ਸਿਰਫ ਤੁਹਾਡਾ ਨਾਮ, ਐਡਰੈਸ, ਫੋਨ ਨੰਬਰ ਤੇ ਈਮੇਲ, ਸਿਰਫ 4 ਚੀਜ਼ਾਂ ਚਾਹੀਦੀਆਂ ਹੈਗੀਆਂ ਆ। ਕੋਈ ਡੇਟ ਆਫ ਬਰਥ ਨਹੀਂ, ਕੋਈ ਲਾਇਸੈਂਸ ਨੰਬਰ ਨਹੀਂ, ਕੋਈ ਆਈਡੀ, ਕੋਈ ਕੁਛ ਨਹੀਂ ਹੈ। ਸੋ ਕਿਸੇ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ। ਜੇ ਆਪਾਂ ਇਹ ਬਿੱਲ ਪਾਸ ਕਰਾਣੇ ਆ, ਆਪਣੀਆਂ ਆਉਣ ਵਾਲੀਆਂ ਫਿਊਚਰ ਜਿਹੜੀਆਂ ਜਨਰੇਸ਼ਨਸ ਆ ਉਹ ਯਾਦ ਰੱਖਣਗੀਆਂ ਵੀ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਕੋਈ ਚੱਜ ਦਾ ਕੰਮ ਕੀਤਾ ਸੀ, ਤਾਂ ਕਿ ਜਿਹੜੀਆਂ ਹੋਰ ਸਰਕਾਰਾਂ ਜਿਹੜੇ ਨਵੇਂ ਡਾਟੇ ਆਏ ਆ ਉਹਦੇ 'ਚ ਇਹ ਆਇਆ ਵੀ ਈਰਾਨ, ਚਾਈਨਾ ਤੇ ਇੰਡੀਆ, ਇਹ 3 ਮੁਲਕ ਜਿਹੜੇ ਹੈਗੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਟ੍ਰਾਂਸਲੇਸ਼ਨਲ ਰਿਪਰੈਸ਼ਨ ਕਰ ਰਹੇ ਆ। ਜਿਹੜੇ ਉੱਥੇ ਦੇ ਲੋਕ ਬਾਹਰਲੇ ਮੁਲਕਾਂ 'ਚ ਵਸੇ ਆ ਉਹਨਾਂ ਨੂੰ ਧੱਕੇ ਦੇ ਨਾਲ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਜੇ ਕੋਈ ਕਿਸੇ ਤਰ੍ਹਾਂ ਦੀ ਧੱਕੇ ਦੀ ਗੱਲ ਕਰਦਾ ਹੈਗਾ ਵੀ ਜੀ ਉੱਥੇ ਕਿਸਾਨਾਂ ਨਾਲ ਧੱਕਾ ਹੋ ਰਿਹਾ, ਦਲਿਤਾਂ ਨਾਲ ਹੋ ਰਿਹਾ, ਜਾਂ ਸਿੱਖਾਂ ਨਾਲ ਹੋ ਰਿਹਾ ਹੈਗਾ। ਕਿਸ ਤਰ੍ਹਾਂ ਫਲੱਡਸ ਦੇ ਵਿੱਚ ਤੁਸੀਂ ਦੇਖਿਆ ਆ ਵੀ ਧੱਕੇ ਨਾਲ ਫਲੱਡ ਉੱਥੇ ਕੀਤਾ ਗਿਆ ਹੈਗਾ ਪੂਰੇ ਪੰਜਾਬ ਨੂੰ। ਸੋ ਇਦਾਂ ਦੀ ਗੱਲ ਦੇ ਅਗੇਂਸਟ ਜੇ ਤੁਹਾਨੂੰ ਕੋਈ ਧਮਕੀ ਦਊਗਾ ਕੋਈ ਸਰਕਾਰ ਵੀ ਅਸੀਂ ਜੀ ਤੁਹਾਨੂੰ ਵੀਜ਼ਾ ਨਹੀਂ ਦੇਣਾ, ਅਸੀਂ ਤੁਹਾਡੇ ਰਿਸ਼ਤੇਦਾਰਾਂ ਨੂੰ ਚੱਕ ਲਾਂਗੇ ਜਾਂ ਦੇਖਾਂਗੇ, ਜਾਂ ਇੱਥੇ ਵੀ ਐਕਸਟੋਰਸ਼ਨਸ ਹੋ ਰਹੀਆਂ ਬਹੁਤ ਸਾਰੀਆਂ ਕੈਨੇਡਾ ਦੇ ਵਿੱਚ, ਤੁਹਾਨੂੰ ਪਤਾ ਹੀ ਆ ਕੈਨੇਡਾ 'ਚ ਕਈ ਤਾਂ ਵਿਚਾਰੇ ਮਾਰ ਦਿੱਤੇ ਗਏ ਗੋਲੀਆਂ ਮਾਰ ਕੇ, ਇੱਥੇ ਵੀ ਧਮਕੀਆਂ ਦਿੱਤੀਆਂ ਗਈਆਂ। ਸੋ ਉਸ ਬਿੱਲ ਨੂੰ ਪਾਸ ਕਰਾਉਣ ਲਈ ਆ। ਸੋ ਇਹ ਜੀ। ਸਾਡਾ ਸਾਰਿਆਂ ਦਾ ਫਰਜ਼ ਬਣਦਾ, ਨੋ ਮੈਟਰ ਤੁਸੀਂ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਕ੍ਰਿਸਚੀਅਨ ਆ, ਜਿਹੜੇ ਮਰਜ਼ੀ ਧਰਮ ਨੂੰ ਬਿਲੋਂਗ ਕਰਦੇ ਆ। ਇਹ ਅਮਰੀਕਨ ਸਿਟੀਜ਼ਨ ਦੀ ਸੇਫਟੀ ਦਾ ਬਿੱਲ ਆ, ਜੋ ਕਿ ਜਦੋਂ ਇਹ ਬਿੱਲ ਪਾਸ ਹੋ ਗਿਆ, ਜਿੰਨੀਆਂ ਵੀ ਆਪਣੇ ਸ਼ਹਿਰਾਂ ਦੇ ਵਿੱਚ ਪੁਲਿਸ ਡਿਪਾਰਟਮੈਂਟਸ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ ਵੀ ਟ੍ਰਾਂਸਨੈਸ਼ਨਲ ਆਪਰੇਸ਼ਨ 'ਚ ਕਿਸ ਤਰ੍ਹਾਂ ਜਿਹੜੇ ਬਾਕੀ ਬਾਹਰ ਦੀਆਂ ਸਰਕਾਰਾਂ ਆ ਉਹ ਡਰਾਉਂਦੀਆਂ ਧਮਕਾਉਂਦੀਆਂ ਹੈਗੀਆਂ ਅਮਰੀਕਨ ਸਿਟੀਜ਼ਨਸ ਨੂੰ। ਜੀ, ਸੋ ਸਾਈਨ ਜ਼ਰੂਰ ਕਰੋ ਪਟੀਸ਼ਨਸ ਦੇ ਉੱਤੇ। ਧੰਨਵਾਦ ਹਰਜੋਤ ਸਿੰਘ ਜੀ। ਮੈਂ ਲੈਨੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।